ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 31 ਮਾਰਚ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਵਾਜ਼। ਤੇ ਮੈਨੂੰ ਪਤਾ ਹੈ ਭਈ ਜੋ ਕੁਝ ਰੱਬ ਆਖਦਾ ਹੈ ਉਹ ਹਮੇਸ਼ਾ ਤੀਕਰ ਰਹੇਗਾ। ਉਹਦੇ ਵਿੱਚ ਬਹੁਤਾ ਨਹੀਂ ਕੀਤਾ ਜਾ ਸਕਦਾ ਤੇ ਉਹਦੇ ਵਿੱਚ ਘਟਾਇਆ ਨਹੀਂ ਜਾ ਸਕਦਾ। ਤੇ ਰੱਬ ਇੰਜ ਇਸ ਲਈ ਕਰਦਾ ਹੈ ਭਈ ਇਨਸਾਨ ਉਹਦੇ ਸਾਹਮਣੇ ਡਰਦਾ ਰਹੇ। ਜਵਾਬੀ ਪੜ੍ਹਾਈ। ਜ਼ਬੂਰ। ਅਸਮਾਨ ਰੱਬ ਦਾ ਜਲਾਲ ਜ਼ਾਹਿਰ ਕਰਦਾ ਹੈ ਤੇ ਹਵਾ ਉਹਦੀ ਦਸਤਕਾਰੀ ਵਿਖਾਉਂਦੀ ਹੈ। ਰੱਬ ਦੀ ਸ਼ਰੀਅਤ ਕਾਮਲ ਹੈ, ਉਹ ਜਿੰਦ ਨੂੰ ਬਹਾਲ ਕਰਦੀ ਹੈ। ਰੱਬ ਦੀ ਗਵਾਹੀ ਸੱਚੀ ਹੈ, ਨਾਦਾਨ ਨੂੰ ਸਿਆਣ ਦਿੰਦੀ ਹੈ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਅੈਬ ਹੈ, ਉਹ ਅੱਖੀਆਂ ਨੂੰ ਰੌਸ਼ਨ ਕਰਦਾ ਹੈ। ਰੱਬ ਦਾ ਡਰ ਪਾ ਕੇ ਉਹ ਹਮੇਸ਼ਾ ਤੀਕਰ ਰਹਿੰਦਾ ਹੈ। ਰੱਬ ਦੇ ਹੁਕਮ ਸੱਚੇ ਨੇ ਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ। ਮੇਰੇ ਮੂੰਹ ਦਾ ਕਲਾਮ ਤੇ ਮੇਰੇ ਦਿਲ ਦਾ ਖਿਆਲ ਤੇਰੇ ਸਾਹਮਣੇ ਕਬੂਲ ਹੋਵੇ, ਐ ਰੱਬ, ਐ ਮੇਰੀ ਚਟਾਨ ਤੇ ਮੇਰੇ ਫਿਦਿਆ ਦੇਣ ਵਾਲੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾ, ਮੇਰੀ ਰਾਖੀ ਕਰ, ਕਿਉਂ ਜੇ ਮੈਂ ਤੇਥੋਂ ਹੀ ਪਨਾਹ ਲੈਣਾ ਵਾਂ। ਮੈਂ ਰੱਬ ਨੂੰ ਆਖਿਆ ਏ ਭਈ ਤੂੰ ਹੀ ਰੱਬ ਏ, ਤੇਰੇ ਬਗੈਰ ਮੇਰੀ ਚੰਗਿਆਈ ਨਹੀਂ। ਰੱਬ ਹੀ ਮੇਰੀ ਮਿਰਾਸ ਤੇ ਮੇਰੇ ਪਿਆਲੇ ਦਾ ਹਿੱਸਾ ਏ, ਤੂੰ ਮੇਰੇ ਬਖਰੇ ਦਾ ਰਾਖਾ ਏ। ਮੈਂ ਰੱਬ ਨੂੰ ਹਮੇਸ਼ਾ ਆਪਣੇ ਸਾਹਮਣੇ ਰੱਖਿਆ ਏ, ਇਸ ਲਈ ਭਈ ਉਹ ਮੇਰੇ ਸੱਜੇ ਹੱਥ ਏ ਤੇ ਮੈਨੂੰ ਜੁੰਬਸ਼ ਨਹੀਂ ਹੋਵੇਗੀ। ਕਿਉਂ ਜੇ ਤੂੰ ਨਾ ਮੇਰੀ ਜਿੰਦ ਨੂੰ ਪਾਤਾਲ ਵਿੱਚ ਰਹਿਣ ਦੇਵੇਂਗਾ ਤੇ ਨਾ ਆਪਣੇ ਮੁਕੱਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਹਯਾਤੀ ਦੀ ਰਾਹ ਵਿਖਾਵੇਂਗਾ। ਤੇਰੇ ਸਾਹਮਣੇ ਕਾਮਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਹਮੇਸ਼ਾ ਦੀ ਖੁਸ਼ੀ ਏ। ਯਸਾਇਆ। ਤੇ ਹੁਣ ਐ ਯਾਕੂਬ, ਰੱਬ ਜਿਨ੍ਹੇ ਤੈਨੂੰ ਪੈਦਾ ਕੀਤਾ ਏ ਤੇ ਜਿਨ੍ਹੇ ਐ ਇਸਰਾਈਲ ਤੈਨੂੰ ਬਣਾਇਆ ਏ, ਇਹ ਆਖਦਾ ਏ ਭਈ ਡਰ ਨਾ, ਕਿਉਂ ਜੇ ਮੈਂ ਤੇਰਾ ਫਿਦਿਆ ਦਿੱਤਾ ਏ। ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਏ, ਤੂੰ ਮੇਰਾ ਏ। ਜਦੋਂ ਤੂੰ ਸੈਲਾਬ ਵਿੱਚੋਂ ਲੰਘੇ ਤੇ ਮੈਂ ਤੇਰੇ ਨਾਲ ਹੋਵਾਂਗਾ, ਤੇ ਜਦੋਂ ਤੂੰ ਨਦੀਆਂ ਵਿੱਚੋਂ ਲੰਘੇ ਤੇ ਉਹ ਤੈਨੂੰ ਨਾ ਡੁਬੋਣਗੀਆਂ। ਜਦੋਂ ਤੂੰ ਅੱਗ ਵਿੱਚ ਟੁਰੇ ਤੇ ਤੈਨੂੰ ਅੱਗ ਨਾ ਲੱਗੇਗੀ ਤੇ ਭਾਂਬੜ ਤੈਨੂੰ ਨਾ ਸਾੜੇਗਾ। ਕਿਉਂ ਜੇ ਮੈਂ ਤੇਰਾ ਰੱਬ ਇਸਰਾਈਲ ਦਾ ਕਦੂਸ ਤੈਨੂੰ ਮੁਕਤੀ ਦੇਣ ਵਾਲਾ ਹਾਂ। ਮੈਂ ਤੇਰੇ ਫਿਦਿਏ ਵਿੱਚ ਮਿਸਰ ਨੂੰ ਤੇ ਤੇਰੇ ਬਦਲੇ ਕੂਸ਼ ਤੇ ਸਬਾ ਨੂੰ ਦੇ ਦਿੱਤਾ। ਕਿਉਂ ਜੇ ਤੂੰ ਮੇਰੀ ਨਜ਼ਰ ਵਿੱਚ ਕੀਮਤੀ ਤੇ ਮੁਕਰਮ ਠਹਿਰਿਆ ਤੇ ਮੈਂ ਤੇਰੇ ਨਾਲ ਪਿਆਰ ਕੀਤਾ, ਇਸ ਲਈ ਮੈਂ ਤੇਰੇ ਬਦਲੇ ਲੋਕ ਤੇ ਤੇਰੀ ਜਿੰਦ ਦੇ ਬਦਲੇ ਉਮਤਾਂ ਦੇ ਦੇਵਾਂਗਾ। ਤੂੰ ਡਰ ਨਾ, ਕਿਉਂ ਜੇ ਮੈਂ ਤੇਰੇ ਨਾਲ ਹਾਂ। ਮੈਂ ਤੇਰੀ ਨਸਲ ਨੂੰ ਮਸ਼ਰਕ ਤੋਂ ਲੈ ਆਵਾਂਗਾ ਤੇ ਮਗਰਬ ਤੋਂ ਤੈਨੂੰ ਫਰਾਹਮ ਕਰਾਂਗਾ। ਹਰ ਇੱਕ ਨੂੰ ਜਿਹੜਾ ਮੇਰੇ ਨਾਂ ਤੋਂ ਅਖਵਾਉਂਦਾ ਏ ਤੇ ਜਿਹਨੂੰ ਮੈਂ ਆਪਣੇ ਜਲਾਲ ਲਈ ਬਣਾਇਆ ਏ, ਜਿਹਨੂੰ ਮੈਂ ਪੈਦਾ ਕੀਤਾ ਏ, ਹਾਂ ਜਿਹਨੂੰ ਮੈਂ ਹੀ ਬਣਾਇਆ ਏ। ਦਾਨੀਏਲ। ਨਬੂਕਦਨਜ਼ਰ ਨੇ ਇੱਕ ਸੋਨੇ ਦੀ ਮੂਰਤੀ ਬਣਵਾਈ ਜਿਹਦੀ ਲੰਬਾਈ 60 ਹੱਥ ਤੇ ਚੌੜਾਈ 6 ਹੱਥ ਸੀ, ਤੇ ਉਹਨੂੰ ਦੁਰਾ ਦੇ ਮੈਦਾਨੀ ਸੂਬੇ ਬਾਬਲ ਵਿੱਚ ਖੜਾ ਕੀਤਾ। ਫਿਰ ਉਸ ਵੇਲੇ ਕੁਝ ਕਸਦੀਆਂ ਨੇ ਆ ਕੇ ਯਹੂਦਾ ਉੱਤੇ ਇਲਜ਼ਾਮ ਲਾਇਆ। ਉਹਨਾਂ ਨੇ ਨਬੂਕਦਨਜ਼ਰ ਬਾਦਸ਼ਾਹ ਨੂੰ ਆਖਿਆ, ਐ ਬਾਦਸ਼ਾਹ ਹਮੇਸ਼ਾ ਤੀਕਰ ਜਿਉਂਦਾ ਰਹਿ। ਹੁਣ ਕੁਝ ਯਹੂਦੀ ਨੇ ਜਿਨ੍ਹਾਂ ਨੂੰ ਤੂੰ ਬਾਬਲ ਦੇ ਸੂਬੇ ਦੀ ਕਾਰਪਰਦਾਜ਼ੀ ਦਾ ਬੇੜਾ ਦਿੱਤਾ ਹੈ, ਯਾਨੀ ਸਦਰਕ ਤੇ ਮੇਸਕ ਤੇ ਅਬਦਨਜੂ। ਐ ਬਾਦਸ਼ਾਹ, ਇਹਨਾਂ ਬੰਦਿਆਂ ਨੇ ਤੇਰੀ ਇੱਜ਼ਤ ਨਹੀਂ ਕੀਤੀ। ਉਹ ਤੇਰੇ ਦੇਵਤਾਵਾਂ ਦੀ ਇਬਾਦਤ ਨਹੀਂ ਕਰਦੇ ਤੇ ਉਸ ਸੋਨੇ ਦੀ ਮੂਰਤੀ ਨੂੰ ਜਿਹਨੂੰ ਤੂੰ ਖੜਾ ਕੀਤਾ ਹੈ ਸਜਦਾ ਨਹੀਂ ਕਰਦੇ।
ਨਬੂਕਦਨਜ਼ਰ ਨੇ ਉਹਨਾਂ ਨੂੰ ਆਖਿਆ, ਸਦਰਕ ਤੇ ਮੈਸਕ ਤੇ ਅਬਦਨਜੂ, ਕੀ ਇਹ ਗੱਲ ਸੱਚ ਹੈ ਭਈ ਤੁਸੀਂ ਮੇਰੇ ਦੇਵਤਾਵਾਂ ਦੀ ਇਬਾਦਤ ਨਹੀਂ ਕਰਦੇ ਤੇ ਉਹ ਸੋਨੇ ਦੀ ਮੂਰਤ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਸਜਦਾ ਨਹੀਂ ਕਰਦੇ? ਜੇ ਸਜਦਾ ਨਾ ਕਰੋਗੇ ਤੇ ਉਸੇ ਵੇਲੇ ਹੀ ਅੱਗ ਦੀ ਬਲਦੀ ਭੱਠੀ ਵਿੱਚ ਸੁੱਟੇ ਜਾਓਗੇ। ਤੇ ਕਿਹੜਾ ਦੇਵਤਾ ਤੁਹਾਨੂੰ ਮੇਰੇ ਹੱਥੋਂ ਛੁਡਾਵੇਗਾ? ਸਦਰਕ ਤੇ ਮੈਸਕ ਤੇ ਅਬਦਨਜੂ ਨੇ ਬਾਦਸ਼ਾਹ ਅੱਗੇ ਆਖਿਆ, ਭਈ ਐ ਨਬੂਕਦਨਜ਼ਰ, ਇਸ ਗੱਲ ਵਿੱਚ ਅਸੀਂ ਤੈਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੇ। ਵੇਖ, ਸਾਡਾ ਰੱਬ ਜਿਹਦੀ ਅਸੀਂ ਇਬਾਦਤ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਭੱਠੀ ਵਿੱਚੋਂ ਛੁਡਾਉਣ ਦੀ ਕੁਦਰਤ ਰੱਖਦਾ ਏ, ਤੇ ਇਹ ਬਾਦਸ਼ਾਹ ਉਹੀ ਸਾਨੂੰ ਤੇਰੇ ਹੱਥੋਂ ਛੁਡਾਵੇਗਾ। ਹੋਰ ਨਹੀਂ ਤੇ ਬਾਦਸ਼ਾਹ, ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਭਈ ਅਸੀਂ ਤੇਰੇ ਦੇਵਤਾਵਾਂ ਦੀ ਇਬਾਦਤ ਨਹੀਂ ਕਰਾਂਗੇ ਤੇ ਉਸ ਸੋਨੇ ਦੀ ਮੂਰਤ ਨੂੰ ਜਿਹਨੂੰ ਤੂੰ ਖੜਾ ਕੀਤਾ ਹੈ ਸਜਦਾ ਨਹੀਂ ਕਰਾਂਗੇ। ਫਿਰ ਇਹ ਬੰਦੇ ਉਹਨਾਂ ਦੀਆਂ ਸ਼ਲਵਾਰਾਂ ਕਮੀਜ਼ਾਂ ਤੇ ਸਾਫਿਆਂ ਸਮੇਤ ਬੰਨੇ ਗਏ ਤੇ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤੇ ਗਏ। ਫਿਰ ਨਬੂਕਦਨਜ਼ਰ ਹੈਰਾਨ ਹੋ ਕੇ ਖੜਾ ਹੋਇਆ ਤੇ ਅਰਕਾਨੇ ਦੌਲਤ ਨਾਲ ਗੱਲ ਕਰਕੇ ਆਖਣ ਲੱਗਿਆ, ਭਈ ਕੀ ਅਸੀਂ 3 ਬੰਦਿਆਂ ਨੂੰ ਬਣਵਾ ਕੇ ਅੱਗ ਵਿੱਚ ਨਹੀਂ ਸੀ ਸੁੱਟਿਆ? ਉਹਨਾਂ ਨੇ ਜਵਾਬ ਦਿੱਤਾ, ਭਈ ਬਾਦਸ਼ਾਹ ਨੇ ਸਹੀ ਆਖਿਆ ਹੈ। ਉਹਨੇ ਆਖਿਆ, ਭਈ ਮੈਂ 4 ਬੰਦਿਆਂ ਨੂੰ ਅੱਗ ਵਿੱਚ ਖੁੱਲ੍ਹੇ ਫਿਰਦਾ ਵੇਖਦਾ ਹਾਂ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਤੇ ਚੌਥੇ ਬੰਦੇ ਦੀ ਸ਼ਕਲ ਇਲਾਜ਼ਾਦਾ ਵਰਗੀ ਏ। ਫਿਰ ਨਾਜ਼ਮਾਂ ਤੇ ਹਾਕਮਾਂ ਤੇ ਸਰਦਾਰਾਂ ਤੇ ਬਾਦਸ਼ਾਹ ਦੇ ਮੁਸ਼ੀਰਾਂ ਨੇ ਇਕੱਠੇ ਹੋ ਕੇ ਉਹਨਾਂ ਬੰਦਿਆਂ ਨੂੰ ਵੇਖਿਆ ਭਈ ਅੱਗ ਨੇ ਉਹਨਾਂ ਦੇ ਜਿਸਮਾਂ ਉੱਤੇ ਕੁਝ ਅਸਰ ਨਹੀਂ ਕੀਤਾ ਤੇ ਉਹਨਾਂ ਦੇ ਸਿਰ ਦਾ ਇੱਕ ਵੀ ਵਾਲ ਨਹੀਂ ਸੜਿਆ ਤੇ ਉਹਨਾਂ ਦੇ ਕੱਪੜਿਆਂ ਵਿੱਚੋਂ ਅੱਗ ਨਾਲ ਸੜਨ ਦੀ ਬੂ ਵੀ ਨਹੀਂ ਸੀ ਆਉਂਦੀ। ਲੂਕਾ। ਤੇ ਇੰਜ ਹੋਇਆ ਭਈ ਯਰੂਸ਼ਲਮ ਨੂੰ ਜਾਂਦਿਆਂ ਹੋਏ ਉਹ ਸਾਮਰੀਆ ਤੇ ਗਲੀਲ ਵਿੱਚੋਂ ਹੁੰਦਿਆਂ ਹੋਏ ਜਾ ਰਿਹਾ ਸੀ ਤੇ ਇੱਕ ਪਿੰਡ ਵਿੱਚ ਵੜਨ ਵੇਲੇ ਉਹਨੂੰ 10 ਕੋੜੀ ਮਿਲੇ। ਉਹਨਾਂ ਨੇ ਦੂਰ ਖੜੇ ਹੋ ਕੇ ਉੱਚੀ ਆਵਾਜ਼ ਨਾਲ ਆਖਿਆ, ਐ ਯਿਸੂ, ਐ ਸਾਹਬ, ਸਾਡੇ ਉੱਤੇ ਰਹਿਮ ਕਰ। ਉਹਨੇ ਉਹਨਾਂ ਨੂੰ ਵੇਖ ਕੇ ਆਖਿਆ, ਜਾਓ ਆਪਣੇ ਆਪ ਨੂੰ ਕਾਹਨ ਨੂੰ ਵਿਖਾਓ। ਤੇ ਇੰਜ ਹੋਇਆ ਭਈ ਉਹ ਜਾਂਦੇ ਜਾਂਦੇ ਪਾਕ ਸਾਫ ਹੋ ਗਏ। ਕਰੰਥੀਓ। ਕਿਉਂ ਜੇ ਸਾਡਾ ਇਲਮ ਨਾਕਸ ਏ, ਸਾਡੀ ਨਬੂਵਤ ਨਾਮੁਕੰਮਲ ਏ, ਪਰ ਜਦੋਂ ਕਾਮਲ ਆਵੇਗਾ ਤੇ ਨਾਕਸ ਮੁੱਕ ਜਾਵੇਗਾ। ਯੋਹੰਨਾ। ਅਸੀਂ ਜਾਣਦੇ ਹਾਂ ਭਈ ਜਿਹੜਾ ਰੱਬ ਤੋਂ ਜੰਮਿਆ ਏ ਉਹ ਪਾਪ ਨਹੀਂ ਕਰਦਾ, ਬਲਕਿ ਉਹਦੀ ਰਾਖੀ ਉਹ ਕਰਦਾ ਏ ਜਿਹੜਾ ਰੱਬ ਤੋਂ ਜੰਮਿਆ ਏ, ਤੇ ਉਹ ਸਰੀਰ ਉਹਨੂੰ ਛੂਹ ਵੀ ਨਹੀਂ ਸਕਦਾ। ਤੇ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ ਤੇ ਉਹਨੇ ਸਾਨੂੰ ਸਿਆਣ ਦਿੱਤੀ ਏ, ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣਨ ਤੇ ਅਸੀਂ ਉਹਨੂੰ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਨੂੰ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹ ਹੀ ਏ। ਰੋਮੀਓ। ਇਸ ਲਈ ਇਹ ਭਰਾਓ, ਮੈਂ ਰੱਬ ਦੀਆਂ ਨੇਮਤਾਂ ਯਾਦ ਕਰਾ ਕੇ ਤੁਹਾਡੇ ਅੱਗੇ ਦਰਖਾਸਤ ਕਰਦਾ ਹਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਪੇਸ਼ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦ ਹੋਵੇ। ਇਹੀ ਤੁਹਾਡੀ ਸਹੀ ਇਬਾਦਤ ਹੈ। ਤੇ ਇਸ ਜੱਗ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੱਤੀ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਹੈ। ਇਨਸਾਨ ਰੂਹਾਨੀ ਤੇ ਕਾਮਲ ਹੈ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਹੈ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਜ ਦਾ ਹੀ ਸਮਝਣਾ ਚਾਹੀਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਸ਼ਬੀਹ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਿਰ ਕੀਤੀ ਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੇ ਜ਼ਿੰਦਗੀ ਫਰਾਹਮ ਕੀਤੀ, ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਤੇ ਮਰਨ ਨੂੰ ਜ਼ਾਹਿਰ ਕਰਦੀ ਏ।
ਸਾਇੰਸੀ ਹਸਤੀ ਤੇ ਇਲਾਹੀ ਸ਼ਿਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਤੇ ਖਿਆਲ, ਕਾਮਲ ਰੱਬ ਤੇ ਕਾਮਲ ਇਨਸਾਨ ਸੋਚ ਤੇ ਇਜ਼ਹਾਰ ਦੀ ਨਿਉ ਦੇ ਤੌਰ ਤੇ ਸ਼ਾਮਲ ਹੁੰਦੇ ਨੇ। ਜੇ ਇਨਸਾਨ ਕਦੀ ਕਾਮਲ ਸੀ ਪਰ ਹੁਣ ਆਪਣੀ ਕਾਮਲੀਅਤ ਗਵਾ ਬੈਠਾ ਹੈ ਤੇ ਫਿਰ ਇਨਸਾਨ ਰੱਬ ਦੀ ਛਬੀ ਦਾ ਅਕਸ ਆਪਣੇ ਅੰਦਰ ਕਦੀ ਨਹੀਂ ਰੱਖਦੇ। ਗਵਾਚੀ ਹੋਈ ਛਬੀ ਕੋਈ ਛਬੀ ਨਹੀਂ ਹੈ। ਇਲਾਹੀ ਅਕਸ ਵਿੱਚ ਅਸਲੀ ਮੁਸ਼ਾਬਤ ਕਦੀ ਨਹੀਂ ਗਵਾਚ ਸਕਦੀ। ਇਹਨੂੰ ਸਮਝਦਿਆਂ ਹੋਏ ਯਿਸੂ ਨੇ ਆਖਿਆ, ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਬਣੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਇਲਾਹੀ ਮੰਗ ਚਾਹੀਦਾ ਹੈ ਵੀ ਤੁਸੀਂ ਕਾਮਲ ਬਣੋ ਸਾਇੰਸੀ ਹੈ ਤੇ ਕਾਮਲੀਅਤ ਵੱਲ ਰਾਹ ਵਿਖਾਉਣ ਵਾਲੇ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਜ਼ਰੂਰੀ ਨੇ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਤੇ ਥੱਕ ਨਹੀਂ ਸਕਦੇ, ਟੁਰਦੇ ਨੇ ਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ, ਜਾਂ ਹੌਲੀ ਹੌਲੀ ਹਾਸਲ ਕਰਦੇ ਤੇ ਨਾ ਉਮੀਦੀ ਨੂੰ ਨਹੀਂ ਪੈਦਾ ਹੋਣ ਦਿੰਦੇ। ਰੱਬ ਕਾਮਲੀਅਤ ਮੰਗਦਾ ਏ ਪਰ ਉਸ ਵੇਲੇ ਤਿਕਰ ਨਹੀਂ ਜਦੋਂ ਤਿਕਰ ਰੂਹ ਤੇ ਬਦਨ ਦੇ ਵਿਚਕਾਏ ਜੰਗ ਨਾ ਲੜੀ ਜਾਵੇ ਤੇ ਜਿੱਤੀ ਨਾ ਜਾਵੇ। ਹਸਤੀ ਦੀ ਅਸਲੀਅਤ ਨੂੰ ਜ਼ਿਹਨ ਵਿੱਚ ਰੱਖੋ। ਇਨਸਾਨ ਰੱਬ ਦੀ ਛਬੀ ਵਾਂਗਰ ਏ ਜਿਹਦੇ ਵਿੱਚ ਸਾਰੀ ਇਨਸਾਨੀਅਤ ਪੀੜ ਤੋਂ ਬਗੈਰ ਤੇ ਮੁਸਤਕਿਲ ਹੈ। ਯਾਦ ਰੱਖੋ ਭਈ ਇਨਸਾਨ ਦੀ ਕਾਮਲੀਅਤ ਅਸਲੀ ਤੇ ਨਾਕਾਬਲੇ ਇਤਰਾਜ਼ ਹੈ, ਜਦ ਕਿ ਨਾਕਾਮਲੀਅਤ ਕਾਬਲੇ ਇਲਜ਼ਾਮ, ਨਕਲੀ ਤੇ ਇਲਾਹੀ ਮੁਹੱਬਤ ਤੋਂ ਪੈਦਾ ਹੋਣ ਵਾਲੀ ਨਹੀਂ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਹੈ, ਇਲਾਹੀ ਮਾਬਾਦੁਲ ਤਿਬੀਆਤ ਵਾਜ਼ਿਹ ਤੌਰ ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ ਤੇ ਇਹ ਸਿਆਣ ਰੱਬ ਕਾਦਰ ਮੁਤਲਿਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਹੈ। ਇਸ ਲਈ ਅਸਲ ਦੇ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਹੈ। ਇਲਾਹੀ ਸਾਇੰਸ ਦੇ ਮੁਤਾਬਕ ਇਨਸਾਨ ਦਾ ਦਰਜਾ ਉਂਝ ਦਾ ਹੀ ਕਾਮਲ ਹੈ ਜਿਹੋ ਜਿਹੀ ਉਹ ਸਿਆਣ ਹੈ ਜਿਹੜੀ ਉਹਨੂੰ ਬਣਾਉਂਦੀ ਹੈ। ਵੇਲਾ ਹਲੇ ਅਬਦੀਅਤ, ਲਾਫਾਨੀਅਤ ਤੇ ਪੂਰੀ ਅਸਲੀਅਤ ਤਿਕਰ ਨਹੀਂ ਉਪੜਿਆ। ਸਾਰੀ ਅਸਲੀਅਤ ਅਬਦੀ ਹੈ। ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਹੈ। ਕਾਮਲੀਅਤ ਵਾਜੋਂ ਕੁਝ ਵੀ ਪੂਰੇ ਤੌਰ ਤੇ ਅਸਲੀ ਨਹੀਂ ਹੈ। ਜਦੋਂ ਤਿਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਤੇ ਅਸਲੀਅਤ ਤਿਕਰ ਨਹੀਂ ਉਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਸ਼ੁਰੂ ਤੋਂ ਅਖੀਰ ਤਿਕਰ ਜੋ ਕੁਝ ਵੀ ਫਾਨੀ ਹੈ ਉਹ ਮਾਦੀ ਇਨਸਾਨ ਦੇ ਯਕੀਨ ਨਾਲ ਬਣਿਆ ਹੈ ਤੇ ਹੋਰ ਕਿਸੇ ਸ਼ੈ ਨਾਲ ਨਹੀਂ। ਬਸ ਉਹ ਹੀ ਅਸਲੀ ਹੈ ਜਿਹੜਾ ਰੱਬ ਦੀ ਅਕਾਸੀ ਕਰਦਾ ਹੈ। ਸੱਚਾਈ ਨੂੰ ਗਲਤੀ ਵਾਂਗਰ ਅਜੀਬ ਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ ਤੇ ਗਲਤੀ ਨੂੰ ਸੱਚਾਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਬਿਮਾਰੀ ਨੂੰ ਤੰਦਰੁਸਤੀ ਵਾਂਗਰ ਵਿਖਾਲੀ ਨਹੀਂ ਦੇਣਾ ਚਾਹੀਦਾ। ਸਾਇੰਸ ਵਿੱਚ ਕੋਈ ਗਲਤੀ ਨਹੀਂ ਹੈ ਤੇ ਰੱਬ ਯਾਨੀ ਸਾਰੀਆਂ ਸ਼ੈਵਾਂ ਦੇ ਇਲਾਹੀ ਅਸੂਲ ਦੇ ਨਾਲ ਹਮਾਹੰਗ ਹੋਣ ਲਈ ਸਾਡੀਆਂ ਹਯਾਤੀਆਂ ਉੱਤੇ ਅਸਲੀਅਤ ਦੀ ਹੁਕਮਰਾਨੀ ਹੋਣੀ ਚਾਹੀਦੀ ਹੈ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ ਤੇ ਨਾ ਹੀ ਰੱਬ, ਜਿਹਦੇ ਤੋਂ ਇਨਸਾਨ ਨਸ਼ੋਨੁਮਾ ਪਾਉਂਦਾ ਹੈ, ਪਾਪ ਦੇ ਖਿਲਾਫ ਕੁਵਤ ਜਾਂ ਆਜ਼ਾਦੀ ਪੈਦਾ ਕਰ ਸਕਦਾ ਹੈ। ਇੱਕ ਬਸ਼ਰੀ ਪਾਪੀ ਰੱਬ ਦਾ ਬੰਦਾ ਨਹੀਂ ਹੈ। ਬਸ਼ਰ ਲਾਫਾਨੀਆਂ ਦੇ ਫਰੇਬ ਨੇ। ਉਹ ਬਦਕਿਰਦਾਰਾਂ ਤੇ ਬਦਾਂ ਦੇ ਬਾਲ ਨੇ ਜਿਹਦੇ ਤੋਂ ਇਹ ਜ਼ਾਹਿਰ ਹੁੰਦਾ ਹੈ ਭਈ ਇਨਸਾਨ ਮਿੱਟੀ ਤੋਂ ਸ਼ੁਰੂ ਹੋਇਆ ਜਾਂ ਮਾਦੀ ਐਂਬਰੀਓ ਦੇ ਤੌਰ ਤੇ ਪੈਦਾ ਹੋਇਆ ਹੈ। ਬਸ਼ਰ ਨੂੰ ਰੂਹਾਨੀ ਇਨਸਾਨ ਦੀ ਤੇ ਉਹਦੇ ਖਿਆਲਾਂ ਦੀ ਲਾਮਹਿਦੂਦ ਵੁਸਅਤ ਦੀ ਬਹੁਤ ਨਾਮੁਕੰਮਲ ਸਮਝ ਹੈ। ਅਬਦੀ ਹਯਾਤੀ ਉਹਦੇ ਨਾਲ ਤਾਲੁਕ ਰੱਖਦੀ ਹੈ। ਰੱਬ ਦੀ ਹੁਕਮਰਾਨੀ ਹੇਠਾਂ ਅਬਦੀ ਸਾਇੰਸ ਵਿੱਚ ਕਦੀ ਨਾ ਪੈਦਾ ਹੋਣ ਤੇ ਕਦੀ ਨਾ ਮਰਨ ਨਾਲ ਇਨਸਾਨ ਲਈ ਆਪਣੇ ਉੱਚੇ ਮੁਕਾਮ ਤੋਂ ਹੇਠਾਂ ਡਿੱਗਣਾ ਨਾਮੁਮਕਿਨ ਸੀ। ਬਿਮਾਰੀ, ਪਾਪ ਤੇ ਮੌਤ ਇਨਸਾਨੀ ਨਤੀਜਿਆਂ ਦੀਆਂ ਵਹਿਮ ਵਾਲੀਆਂ ਅਸਲੀਅਤਾਂ ਨੇ। ਹਯਾਤੀ, ਸੱਚਾਈ ਤੇ ਪਿਆਰ ਇਲਾਹੀ ਸਾਇੰਸ ਦੀਆਂ ਅਸਲੀਅਤਾਂ ਨੇ। ਉਹਨਾਂ ਦੀ ਸ਼ੁਰੂਆਤ ਈਮਾਨ ਵਿੱਚ ਹੁੰਦੀ ਹੈ ਤੇ ਇਹ ਰੂਹਾਨੀ ਸਮਝ ਵਿੱਚ
ਪੂਰੇ ਮਦਾਰ ਦੇ ਨਾਲ ਚਮਕਦੇ ਨੇ। ਇਨਸਾਨ ਕਦੀ ਬਿਮਾਰ ਨਹੀਂ ਹੁੰਦਾ, ਕਿਉਂ ਜੇ ਸਿਆਣ ਕਦੀ ਬਿਮਾਰ ਨਹੀਂ ਹੁੰਦੀ, ਤੇ ਨਾ ਹੀ ਮਾਦਾ। ਅਜ਼ਮਾਉਣ ਵਾਲਾ ਤੇ ਅਜ਼ਮਾਇਆ ਜਾਣ ਵਾਲਾ, ਪਾਪ ਤੇ ਪਾਪੀ, ਬਿਮਾਰੀ ਤੇ ਉਹਦੀ ਵਜ੍ਹਾ, ਦੋਵੇਂ ਝੂਠਾ ਈਮਾਨ ਨੇ। ਬਿਮਾਰੀ ਵਿੱਚ ਪੁਰਸਕੂਨ ਰਹਿਣਾ ਚੰਗਾ ਏ, ਪੁਰ ਉਮੀਦ ਹੋਣਾ ਚੰਗਾ ਏ, ਪਰ ਇਹ ਸਮਝਣਾ ਭਈ ਬਿਮਾਰੀ ਅਸਲੀ ਨਹੀਂ ਏ, ਤੇ ਇਹ ਭਈ ਸੱਚਾਈ ਇਹਦੀ ਨਜ਼ਰ ਆਉਣ ਵਾਲੀ ਅਸਲੀਅਤ ਨੂੰ ਬਰਬਾਦ ਕਰ ਸਕਦੀ ਏ, ਸਭ ਤੋਂ ਬਹੁਤਾ ਚੰਗਾ ਏ, ਕਿਉਂ ਜੇ ਇਹ ਸਮਝ ਆਲਮਗੀਰ ਤੇ ਕਾਮਲ ਇਲਾਜ ਏ। ਤੁਸੀਂ ਆਖਦੇ ਹੋ ਮੈਂ ਆਪਣੀ ਉਂਗਲੀ ਸਾੜ ਲਈ ਏ। ਇਹ ਇੱਕ ਮੌਕੇ ਦਾ ਬਿਆਨ ਹੈ, ਤੁਹਾਡੀ ਸੋਚ ਤੋਂ ਵੀ ਬਹੁਤਾ ਮੌਕੇ ਦਾ ਬਿਆਨ, ਕਿਉਂ ਜੇ ਮਾਦੀ ਨਹੀਂ ਬਲਕਿ ਬਸ਼ਰੀ ਸਿਆਣ ਇਹ ਸਾੜਦੀ ਏ। ਪਾਕ ਇਲਹਾਮ ਨੇ ਅਜਿਹੀਆਂ ਜ਼ਿਹਨੀ ਹਾਲਤਾਂ ਪੈਦਾ ਕੀਤੀਆਂ ਨੇ ਜਿਹੜੀਆਂ ਭਾਂਬੜਾਂ ਦੇ ਰੱਦੇ ਅਮਲ ਨੂੰ ਮੁਕਾਉਣ ਦੇ ਕਾਬਲ ਨੇ। ਜਿਵੇਂ ਕਿ ਬਾਈਬਲ ਵਿੱਚ 3 ਇਬਰਾਨੀ ਕੈਦੀਆਂ ਦਾ ਮਾਮਲਾ ਸੀ। ਉਹਨਾਂ ਨੂੰ ਬਾਬਲੀਆਂ ਦੀ ਭੱਠੀ ਵਿੱਚ ਸੁੱਟਿਆ ਗਿਆ ਸੀ, ਜਦ ਕਿ ਇੱਕ ਮੁਖਾਲਫ ਜ਼ਿਹਨੀ ਹਾਲਤ ਅਚਾਨਕ ਸੁਲਗਣ ਨੂੰ ਪੈਦਾ ਕਰਦੀ ਏ। ਬਸ਼ਰੀ ਖਿਆਲਾਂ ਯਾਨੀ ਗਲਤ ਤਸੱਵਰਾਂ ਨੂੰ ਉਹਨਾਂ ਤਸੱਵਰਾਂ ਦੀ ਰਾਹ ਸਿੱਧੀ ਕਰਨੀ ਚਾਹੀਦੀ ਏ ਜਿਹੜੇ ਕਾਮਲ ਤੇ ਅਬਦੀ ਨੇ। ਕਈ ਨਸਲਾਂ ਤੋਂ ਇਨਸਾਨੀ ਅਕੀਦੇ ਇਲਾਹੀ ਤਸੱਵਰਾਂ ਨੂੰ ਹਾਸਲ ਕਰਨਗੇ ਤੇ ਰੱਬ ਦੀਆਂ ਬਣਾਈਆਂ ਸ਼ੈਵਾਂ ਦਾ ਲਾਫਾਨੀ ਤੇ ਕਾਮਲ ਨਮੂਨਾ ਅਖੀਰੀ ਸਿਰਫ ਹਸਤੀ ਦੇ ਅਸਲੀ ਤਸੱਵੁਰ ਦੇ ਤੌਰ ਤੇ ਵਿਖਾਲੀ ਦੇਵੇਗਾ। ਇਲਾਹੀ ਸਾਇੰਸ ਹੇਠਾਂ ਦਿੱਤੀ ਹੋਈ ਆਪ ਸਾਹਮਣੇ ਆਉਣ ਵਾਲੀ ਸਲਾਹ ਦੇ ਰਾਹੀਂ ਐਸ ਖਿਆਲੀ ਬਿਆਨ ਨੂੰ ਵਾਜ਼ਿਹ ਕਰਦੀ ਏ ਭਈ ਸਿਆਣ ਇੱਕ ਏ। ਜੇ ਰੱਬ ਜਾਂ ਨੇਕੀ ਅਸਲੀ ਏ ਤੇ ਬੁਰਿਆਈ ਯਾਨੀ ਰੱਬ ਦੀ ਗੈਰ ਮੁਸ਼ਾਬਤ ਵੀ ਨਕਲੀ ਏ, ਤੇ ਬੁਰਿਆਈ ਸਿਰਫ ਨਕਲੀ ਨੂੰ ਅਸਲੀ ਦਾ ਰੂਪ ਦੇਣ ਨਾਲ ਹੀ ਅਸਲੀ ਵਿਖਾਲੀ ਦੇ ਸਕਦੀ ਏ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕ ਲਾਜ਼ਵਾਲ ਨੇ, ਤੇ ਸਾਇੰਸ ਨਾ ਬਦਲਣ ਵਾਲੀ ਰਹਿਣ ਬਾਰੇ ਭੁੱਲ ਚੁੱਕ ਨਹੀਂ ਜਾਣਦੀ ਤੇ ਨਾ ਹੀ ਇਹਦੀ ਅਬਦੀ ਤਾਰੀਖ ਤੋਂ ਹਮਾਹੰਗੀ ਵੱਲ ਪਰਤ ਕੇ ਆਉਣਾ ਜਾਣਦੀ ਏ, ਪਰ ਆਪਣੇ ਵਿੱਚ ਇਲਾਹੀ ਹੁਕਮ ਜਾਂ ਰੂਹਾਨੀ ਕਾਨੂੰਨ ਜ਼ਰੂਰ ਰੱਖਦੀ ਏ ਜਿਹਦੇ ਵਿੱਚ ਰੱਬ ਜੋ ਕੁਝ ਬਣਾਉਂਦਾ ਏ ਕਾਮਲ ਤੇ ਅਬਦੀ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਹਰ ਰੋਜ਼ ਉਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।